ਸਪਰਿੰਗਾਂ ਦਾ ਕੀ ਤੁਕ ਬਣਦਾ। ਪਾਸਾ ਲੈਂਦਾ ਸੀ ਨਾ ਮੈਂ ਤੇ ਇਦਾਂ ਹੂਟੇ ਲਈ ਜਾਂਦਾ। ਖਬਰੇ ਲੋਕਾਂ ਨੂੰ ਸਕੂਨ ਆਉਂਦਾ ਹੋਵੇ ਇਦਾਂ, ਫਿਰ ਵੀਡੀਓ ਤਾਂ ਇਦਾਂ ਹੀ ਕਹੀਦਾ। अस्सलाम वालेकुम जी, की हाल है दोस्तों। मैं थोड़ा वीर राणा खालिद मकबूल जी। असी पहुँच गए हैं जी अपने घरे ते अज तरीक हो गई है 21 ते बड़ी लेट राती पहुँचे सीगे, सुते रहे हुणे हले उठे ही हैं जी। अज सुबह साजरे नहीं उठा गया। हुण देखते हैं जी इत्थे पिछे की अज दी बस यही सांझ करांगे वीरां भरावां नाल भी पिछे की हाल आ, डेरे दा की हाल आ। पिछे कणक ਉਹ ਬੀਜਣ ਨੂੰ ਮੁੰਡੇ ਦੀ ਡਿਊਟੀ ਲਾ ਕੇ ਗਿਆ ਸੀਗਾ, ਉਹਨੇ ਗੱਡੀ ਆ ਨਹੀਂ ਗੱਡੀ, ਉਹ ਜਾ ਕੇ ਦੇਖਦੇ ਹਾਂ। ਸਭ ਤੋਂ ਪਹਿਲਾਂ ਚੱਲਦੇ ਹਾਂ ਜੀ ਰਾਣਾ ਅਸਲਮ ਖਾਨ ਵਕਾਰ ਵੱਲੇ, ਉਸ ਤੋਂ ਬਾਅਦ ਚੱਲਾਂਗੇ ਜੀ 16 ਦਰੀ ਆਪਣਾ ਅੰਜਮ ਸਰੋਇਆ ਸਾਹਿਬ ਵੱਲ, ਤੇ ਫਿਰ ਚੱਲਦੇ ਹਾਂ ਜੀ ਆਪਣੇ ਡੇਰੇ ਨੂੰ ਤੇ ਦੇਖਦੇ ਹਾਂ ਜੀ ਉੱਥੇ ਜਾ ਕੇ ਕੀ ਹਿਸਾਬ ਕਿਤਾਬ ਆ। ਗੋਭੀ ਸਾਡੀ ਕਿੱਦਾਂ ਦੀ ਆ, ਸੌਂਫ ਤੇ ਜਨਾਬ ਗਾਜਰ। आओ चलिए राणा असलम खान वकार वाले। हाँ जी, राणा साहब का जी घर है पिंड दी बाहरली साइड हैगी है। वो कहते ਜਿਹੜੇ ਪਿੰਡ ਦੇ ਬਾਹਰਲੀ ਸਾਈਡ ਤੇ ਵਸਦੇ ਹੁੰਦੇ ਆ ਪਿੰਡ ਦੇ ਚੌਕੀਦਾਰ ਹੁੰਦੇ ਆ ਕਿਸਮ ਦੇ ਵੀ। ਉਹ ਜਦੋਂ ਇਹ ਪਿੰਡ ਵਸਿਆ ਨਾ, ਕਹਿੰਦੇ ਵੀ ਇਹ ਬਾਹਰ ਜਿਨ੍ਹਾਂ ਨੇ ਘਰ ਲਏ ਸੀਗੇ ਨਾ, ਤੇ ਉਂਝ ਲੋਕ ਪਹਿਲਾਂ ਡਰਦੇ ਸੀਗੇ ਵੀ ਅਸੀਂ ਨਹੀਂ ਬਾਹਰਲੀ ਸਾਈਡ, ਕਿਉਂਕਿ ਉਦੋਂ ਇਹ ਰੌਣਕਾਂ ਤਾਂ ਥੋੜੀ ਸੀਗੀਆਂ ਜਿਹੜੀਆਂ ਹੁਣ ਰੌਣਕਾਂ ਅਲਹਮਦੁਲਿਲਾ ਮਾਸ਼ਾਅੱਲਾ ਲੱਗੀਆਂ ਹੋਈਆਂ। ਜਦੋਂ ਇਹ ਰੌਣਕਾਂ ਕੋਈ ਨਹੀਂ ਹੁੰਦੀਆਂ ਸੀਗੀਆਂ, ਫਿਰ ਉਹ ਇਸ ਵਾਸਤੇ ਇਹ ਜਿਹੜੇ ਕਹਿੰਦੇ ਆ ਸਾਡੇ ਇੱਥੇ ਗੱਲ ਮਸ਼ਹੂਰ ਆ। ਬਾਕੀ ਹੁਣ ਇਹ ਗੱਲ ਪਤਾ ਨਹੀਂ ਹੈਗੀ ਵੀ ਕਿੰਨੀ ਸੱਚ ਹੈਗੀ ਆ ਜਾਂ ਕਿੰਨੀ ਝੂਠ, ਵੀ ਉਹ ਫਿਰ ਇਹਨਾਂ ਨੇ ਪਿੰਡ ਦੇ ਜਿਹੜੇ ਆ ਬਾਹਰ ਸਾਡੇ ਇੱਥੇ ਬਤੌਰ ਤੋਂ ਉੱਠ ਕੇ ਆਏ ਹੋਏ ਆ ਉਧਰੋਂ ਚੜ੍ਹਦੇ ਪੰਜਾਬ ਤੋਂ ਨਾ। ਚੜ੍ਹਦਾ ਪੰਜਾਬ ਉਹ ਹੁਣ ਕੋਈ ਨਹੀਂ ਰਿਹਾ। ਅੰਬਾਲਾ ਜ਼ਿਲ੍ਹਾ ਸੀਗਾ ਨਾ ਜਿਹੜਾ ਜੀ, ਉਹਦੀ ਹਲੇ ਤੱਕ ਉਹ ਜੰਗ ਹੀ ਚੱਲ ਰਹੀ ਆ ਵੀ ਉਹਨੂੰ ਪੰਜਾਬ ਸਾਰੇ ਤੁਸੀਂ ਇਹ ਦੇਖੋ ਵੀ ਸਾਰੇ ਪੰਜਾਬੀਆਂ ਦਾ ਉਹ ਸਾਰਾ ਇਲਾਕਾ ਹੈਗਾ, ਪਰ ਉਹ ਹਲੇ ਤੱਕ ਉਹ ਇਹੀ ਆ ਵੀ ਉੱਥੇ ਸਾਰੇ ਸਿੱਖ ਭਰਾ ਰਹਿੰਦੇ ਹਨ ਜ਼ਿਆਦਾਤਰ, ਤੇ ਫਿਰ ਵੀ ਉਹ ਹਲੇ ਤੱਕ ਜੀ ਉਹ ਪੰਜਾਬ ਦੇ ਵਿੱਚ ਨਹੀਂ ਰਲ ਸਕੇ। ਮਤਲਬ ਅਸੀਂ ਉਹਨਾਂ ਨੂੰ ਜੀ ਚੜ੍ਹਦਾ ਪੰਜਾਬ ਅਸੀਂ ਪੰਜਾਬੀ ਹੀ ਕਹਾਂਗੇ ਉਹਨਾਂ ਨੂੰ। ਤੇ ਉਹ ਫਿਰ ਉਹ ਇਹ ਬਾਹਰਲੀ ਇੱਥੇ ਜਿਹੜੀ ਆ ਲੈਨ ਇੱਦਾਂ ਕਰਕੇ ਇਹ ਸੰਦੋਖੀ ਤੇ ਰਤੌਰ ਪਿੰਡ ਦੇ ਜਿਹੜੇ ਉਧਰੋਂ ਆਏ ਸੀ ਬੰਦੇ ਉਹ ਬੈਠੇ ਆ, ਤੇ ਕਹਿੰਦੇ ਆ ਵੀ ਇਹ ਬੈਠੇ ਸੀਗੇ ਵੀ ਅਸੀਂ ਪਿੰਡ ਬਾਹਰਲੀ ਸਾਈਡ ਤੇ ਬੈਠਾਂਗੇ, ਅਸੀਂ ਕਰਾਂਗੇ ਬਾਈ ਪਿੰਡ ਦੇ ਹਿਫਾਜ਼ਤ, ਸਾਨੂੰ ਡਰ ਕੋਈ ਨਹੀਂ ਲੱਗਦਾ। ਇਹ ਉਦੋਂ ਦੀ ਗੱਲ ਆ ਜੀ। ਤੇ ਰਾਣਾ ਸਾਹਿਬ ਨੂੰ ਜੀ ਕਰਦੇ ਆ ਜੀ ਫੋਨ। अस्सलाम वालेकुम जी, आ जाओ बाहर खड़ा मैं। लो जी, और दोस्त वीरो सुनाओ सारे भरा किदां? लो जी राणा साहब आ रहे हैं। ਤਬੀਅਤ ਜਿਹੜੀ ਹੈ ਜੀ ਉਹ ਖਰਾਬ ਹੋ ਗਈ ਹੋਈ ਆ, ਤੇ ਘਰੋਂ ਬਾਹਰ ਜਿਹੜੇ ਆ ਨਾ 3 ਦਿਨ ਰਹੇ ਆ। 17 ਤਰੀਕ ਦੇ ਗਏ ਹੋਏ ਸੀਗੇ, ਤੇ ਘਰ ਇੰਜ ਰਾਤੀ ਆ ਕੇ ਲੱਗਾ ਬਾਹਰ ਬੰਦਾ। ਜਦੋਂ ਨਵਾਂ ਦੇਖੋ ਜੀ ਬਹੁਤ ਖਿਦਮਤ ਕੀਤੀ ਮੇਰਾ ਮਾਮੂ ਰਾਣਾ ਸੇਲ ਨੇ ਉੱਥੇ, ਤੇ
ਕਿੱਧਰ ਨੂੰ ਟੁਰ ਪਏ। ਤੇ ਉਹ ਮੈਂ ਗੱਲ ਕਰਦਾ ਸੀਗਾ ਵੀ ਮਾਮੂ ਸਹੇਲ ਨੇ, ਅਸੀਂ ਬੜਾ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਇਸ ਵੀਡੀਓ ਰਾਹੀਂ ਵੀ ਉਹਨਾਂ ਨੇ ਸਾਡੀ ਬਹੁਤ ਖਿਦਮਤ ਕੀਤੀ ਤੇ ਬੜੇ ਸਾਨੂੰ ਪਿਆਰ ਨਾਲ ਉੱਥੇ ਰੱਖਿਆ, ਚਾਅ ਨਾਲ ਰੱਖਿਆ। ਤੇ ਉਹ ਫਿਰ ਬਾਕੀ ਜਦੋਂ ਫਿਰ ਘਰ ਦਾ ਮੰਜਾ ਬੈੱਡ ਤੇ ਸੌਣ ਦੀ ਆਦਤ ਨਹੀਂ ਨਾ ਰਹੀ ਹੈਗੀ ਸ਼ਹਿਰਾਂ ਦੇ ਵਿੱਚ। ਤਾਂ ਫਿਰ ਸਾਡੇ ਤਾਂ ਪਿੰਡਾਂ ਦੇ ਵਿੱਚ ਇੱਕ ਕਮਰੇ ਦੇ ਵਿੱਚ ਬੈੱਡ ਲੱਗਿਆ ਹੁੰਦਾ, ਬਾਕੀ ਤੁਹਾਨੂੰ ਪਤਾ ਮੰਜੇ ਹੀ ਪਏ ਹੁੰਦੇ ਆ। ਤੇ ਉਹ ਮੰਜੇ ਤੇ ਸੌਣ ਦੀ ਜਿਹੜੀ ਆਦਤ ਸੀਗੀ ਨਾ ਜੀ, ਉਹਨੂੰ ਬੜਾ ਮਿਸ ਕੀਤਾ। ਤੇ ਰਾਤੀ ਜਦੋਂ ਆ ਕੇ ਮੰਜੇ ਦੇ ਉੱਤੇ ਡਿੱਗੇ ਨਾ ਜੀ, ਬੜਾ ਸਵਾਦ ਆਇਆ। ਆਜੋ ਰਾਣਾ ਸਾਹਿਬ ਆਜੋ। ਰਾਣਾ ਸਾਹਿਬ ਵੀ ਮਸੇ ਟੁਰ ਰਹੇ ਆ। ਤੇ ਹੁਣ ਜੀ ਚੱਲਾਂਗੇ ਜੀ ਆਪਾਂ ਸਰੋਇਆ ਸਾਹਿਬ ਦੇ। ਤੇਰੇ ਹਲੇ ਉੱਠੇ ਨਹੀਂ ਹੋਣੇ ਉਹ, ਪਰ ਰਾਣਾ ਸਾਹਿਬ ਦਾ ਜੀ ਸਾਰਾ ਸਮਾਨ ਉਹ ਸਰੋਇਆ ਸਾਹਿਬ ਦੇ ਉੱਥੇ ਆ ਜੀ। ਉਹਨਾਂ ਵਾਲੀ ਗੱਡੀ ਸੀਗਾ, ਰੋ ਸਮਾਨ ਵਾਲੀ ਗੱਡੀ ਦੇ ਵਿੱਚ ਸੀਗਾ ਜੀ। अस्सलाम वालेकुम जी राणा साहब। वालेकुम सलाम। की हाल चाल है जी? हाँ ठीक ठाक। किद्दां फिर राती मंजे ते सोए? हाँ मंजे ते सोए जी, बड़ा मजा आया। 3 दिन तो जेड़ा ना बेड ते सोंदे रहे, ਸਾਨੂੰ ਪਤਾ ਆਪਾਂ ਨੂੰ ਬੈੱਡ ਤੇ ਸੌਣ ਦੀ ਆਦਤ ਨਹੀਂ ਹੈ। ਮੈਂ ਅੱਗੇ ਉਹੀ ਗੱਲ ਕਰ ਰਿਹਾ ਸੀਗਾ, ਮੈਂ ਕਿਹਾ ਜੀ ਮਾਮੂ ਸੇਲ ਦੇ ਸ਼ੁਕਰੀਆ ਅਦਾ ਕੀਤਾ ਜੀ ਵੀਡੀਓ ਰਾਹੀਂ ਵੀ ਬਾਹਰ ਤੋਂ ਉਹਨਾਂ ਨੇ ਖਿਦਮਤ ਵੀ ਕੀਤੀ। ਹਾਂ ਬਹੁਤ ਜੀ ਤਕੱਲਫ ਕੀਤਾ ਉਹਨਾਂ ਨੇ ਨਾ, ਜਿਹੜਾ ਵਾ ਇਹਨਾਂ ਤੇ ਬਹੁਤ ਤਕਰੀਬਨ ਜਿਹੜਾ ਆਪਣਾ ਕੰਮਕਾਰ ਛੱਡ ਕੇ ਸਾਰਾ ਸਾਡੇ ਦੁਆਲੇ ਰਹੇ। ਸਾਡੇ ਦੁਆਲੇ ਰਹੇ। ਦੇਖੋ ਇਹੀ ਤਾਂ ਜੀ ਫਿਰ ਪੰਜਾਬੀਆਂ ਦਾ ਨਾ ਜੀ, ਹਾਲੇ ਕਿ ਬਹੁਤ ਮਸਰੂਫ ਬੰਦੇ ਆ, ਬੜਾ ਬਹੁਤ ਮਸਰੂਫ ਬੰਦੇ ਜੀ। ਤੁਹਾਨੂੰ ਪਤਾ ਵੀ ਉਹਨਾਂ ਨੂੰ ਫੋਨ ਹੈ, ਉਹਨਾਂ ਦਾ ਅਲਹਮਦੁਲਿਲਾ ਕਾਰੋਬਾਰ ਬਿਜ਼ਨਸ ਬੜਾ ਜ਼ਬਰਦਸਤ ਹੈਗਾ ਹੈ। ਤੇ ਉਹ ਬਾਹਰੋਂ ਸਾਡੇ ਦੁਆਲੇ ਰਹੇ ਜੀ ਉਹਨਾਂ ਦੇ, ਤਾਂ ਹੀ ਮੈਂ ਕਿਹਾ ਵੀ ਉਹਨਾਂ ਦੀ ਬਹੁਤ ਮਿਹਰਬਾਨੀ। ਹੋਰ ਤੁਸੀਂ ਸੁਣਾਓ ਵੀ ਰਾਤ ਕਿੱਦਾਂ ਦੀ ਲੰਘੀ? ਕੀ ਅੱਜ ਤਾਂ ਵਲੌਗ ਜੀ ਆਪਣੀ ਅੱਜ ਰੁਟੀਨ ਹੀ ਹੈ ਜੀ। ਮੈਂ ਦੱਸਿਆ ਜੀ ਵੀ ਚੱਲੇ ਆ ਜੀ ਹੁਣ ਸਰੋਇਆ ਸਾਹਿਬ ਵੱਲੇ। ਅੱਜ ਬਲਕਿ ਇਹੀ ਕਰਾਂਗੇ ਕਿ ਕਿਆ ਬੜਾ ਦੇਖਿਆ, ਯਾਨੀ ਕਿ ਬੜੀ ਅੱਛੀ ਹਾਲੇ ਕਿ ਦੂਸਰੀ ਕਾਨਫਰੰਸ ਸੀ ਤੇ ਰਸ਼ ਵੱਲੋਂ ਤਾਂ ਭਾਈ ਬਹੁਤ ਜ਼ਿਆਦਾ। ਪਰ ਇੱਕ ਚੀਜ਼ ਮੈਂ ਕਹੂੰਗਾ, ਹਾਲ ਕੋਈ ਵੱਡੇ ਚ ਹੋਣੀ ਚਾਹੀਦੀ ਹੈ। ਹਾਲ ਵੱਡੇ ਚ ਹੋਣੀ ਚਾਹੀਦੀ। ਬਹੁਤ ਹੀ ਛੋਟਾ ਹਾਲ ਹੈ ਜਿਹੜਾ ਨਾ ਅੱਜ ਇਹ, ਬਲਕਿ ਡਬਲ ਕੈਪੈਸਿਟੀ ਚ ਬੰਦੇ ਹੈ ਸੀ ਅੰਦਰ, ਫਿਰ ਬੰਦੇ ਬਾਹਰ ਬਹੁਤ ਖੜੇ ਸੀ। ਫਿਰ ਬਹੁਤ ਸਾਰੇ ਬੰਦੇ ਇਸ ਵਜ੍ਹਾ ਤੋਂ ਵੀ ਨਹੀਂ ਆਉਂਦੇ, ਉਹ ਕਹਿੰਦੇ ਜਗ੍ਹਾ ਤਾਂ ਮਿਲਦੀ ਨਹੀਂ ਹੈ। ਪਰ ਇੰਨੇ ਅੱਛੇ ਯਾਨੀ ਕਿ ਜਿਹੜੇ ਪੈਨਲ ਹੋਏ, ਜਿੰਨੀਆਂ ਅੱਛੀਆਂ ਗੱਲਾਂ ਹੋਈਆਂ ਹੈ। ਪਰ ਇੱਕ ਹੋਰ ਉਹਦੇ ਚ ਮੈਨੂੰ ਮਹਿਸੂਸ ਹੋਈ, ਇੰਨਾ ਮਸਲਸਲ ਨਹੀਂ ਹੋਣਾ ਚਾਹੀਦਾ, ਵਿੱਚ ਵਕਫਾ ਹੋਣਾ ਚਾਹੀਦਾ ਘੰਟੇ ਡੇਢ ਦਾ। ਹੁਣ ਉਹਦੇ ਚ ਜਿਹੜਾ ਬੰਦਾ ਸਵੇਰ ਤੋਂ ਸ਼ਾਮ ਤੱਕ ਉਹਦੇ ਤੱਕ ਭੁੱਖੇ ਮਰ, ਜਾਂ ਤਾਂ ਕੋਈ ਨਾ ਕੋਈ ਅਹਿਮ ਚੀਜ਼ ਛੁੱਟੇਗੀ ਜਾਂ ਖਾਣਾ ਸਾਹਿਬ ਨਹੀਂ। ਗੱਲ ਨਹੀਂ ਹੈ ਅਹਿਮ ਚੀਜ਼ ਤਾਂ ਚਲੋ ਉਹ ਹੈ, ਬਾਕੀ ਉਹਨਾਂ ਨੇ ਜੀ ਖਾਣੇ ਦਾ ਇੰਤਜ਼ਾਮ ਕੀਤਾ ਹੋਇਆ ਸੀ। ਖਾਣੇ ਨਹੀਂ, ਮੈਂ ਇਹ ਨਹੀਂ ਕਹਿ ਰਿਹਾ ਖਾਣੇ ਦਾ ਇੰਤਜ਼ਾਮ, ਮੈਂ ਕਹਿ ਰਿਹਾ ਕਿ ਸੈਸ਼ਨ ਛੱਡ ਕੇ ਦਿਲ ਨਹੀਂ ਕਰਦਾ ਹੈ ਖਾਣਾ। ਹਾਂ ਗੱਲ ਹੈਗੀ ਆ ਵੀ ਉਹ ਕੋ ਵਕਫਾ ਹੋਣਾ ਚਾਹੀਦਾ। ਪਰ ਉਹ ਰਾਣਾ ਸਾਹਿਬ ਫਿਰ ਉਹ ਇੰਨੀ ਉਹ ਚਲੋ ਉਹ 8 ਦੀ ਬਜਾਏ 9 ਵਜੇ ਬੰਦ ਕਰ ਲੈਣਾ ਸ਼ਾਮ ਨੂੰ, ਪਰ ਘੰਟਾ ਖਾਣਾ। ਹਾਂ ਵਿੱਚ ਵਕਫਾ ਥੋੜਾ ਜਿਹਾ ਨਾ ਬਹੁਤ ਜੀ। ਜਿਹੜੇ ਉਹਨਾਂ ਦੇ ਸਜਾਣ ਵਾਲੇ ਇਸ ਮਹਿਫਲ ਨੂੰ, ਉਹਨਾਂ ਵਾਸਤੇ ਰਾਣਾ ਸਾਹਿਬ ਦੀ ਸੁਜੈਸ਼ਨ ਜਿਹੜੀ ਹੈ, ਪਹਿਲੀ ਸਭ ਤੋਂ ਵੱਡੀ ਗੱਲ ਤਾਂ ਹੈਗੀ ਆ ਵੀ ਹਾਲ ਵੱਡਾ ਹੋਣਾ ਚਾਹੀਦਾ। ਇਹ ਗੱਲ ਮੈਂ ਵੀ ਮਹਿਸੂਸ ਕੀਤੀ ਹੈ ਜੀ ਕਿ ਹਾਲ ਜਿਹੜਾ ਨਾ ਜੀ, ਰਾਣਾ ਸਾਹਿਬ ਉੱਥੇ ਹਾਲ ਦੀ ਬੜੀ ਤੰਗੀ ਸੀਗੀ। ਹਾਂ ਬਹੁਤ ਜ਼ਿਆਦਾ। ਦੇਖੋ ਜੀ ਉੱਥੇ ਸੀੜੀਆਂ ਤੋਂ ਜਿਸ ਤਰ੍ਹਾਂ ਉਤਰਨਾ ਚੜਨਾ, ਜਿਹੜਾ ਸਾਡਾ ਪਿੰਡ ਵੀ ਦੇਖ ਲਓ ਜੀ, ਨਾਲ ਦੀ ਨਾਲ ਅਸੀਂ ਤੁਹਾਨੂੰ ਦਿਖਾਈ ਜਾਂਦੇ ਆ। ਫਿਰ ਸਾਡੇ ਪਿੰਡ ਦਾ ਜੀ ਮੇਨ, ਫਿਰ ਉੱਥੇ ਕੈਮਰੇ ਯਾਨੀ ਕਿ ਜਦੋਂ ਇੰਨੇ ਚ ਲੱਗ ਜਾਂਦੇ ਨੇ, ਬਾਅਦ ਪਿੱਛੋਂ ਵਿਊ ਹੀ ਨਹੀਂ ਨਜ਼ਰ ਆਉਂਦਾ ਹੈ। ਹਾਂ ਉਹ ਤੁਸੀਂ ਤਾਂ ਹੁਣ ਅਗਲੀ ਲਾਈਨ ਚ ਬਹਿ ਗਏ ਨੇ, ਤੁਸੀਂ ਤਾਂ ਦੇਖਦੇ ਰਹੇ। ਪਰ ਮੈਂ ਵੀ ਕਿਆ ਬਹਿ ਗਿਆ ਜੀ ਅਗਲੀ ਲਾਈਨ ਦੇ ਵਿੱਚ। ਵੀ ਅਗਲੀ ਲਾਈਨ ਵਾਲਾ ਵੀ ਹਾਲ ਇਹ ਆ ਵੀ ਮਸੇ ਬਹਿਣਾ, ਫਿਰ ਜਦੋਂ ਪ੍ਰਾਹੁਣੇ ਆ ਜਾਂਦੇ ਆ ਜੀ ਫਿਰ ਉੱਠਣਾ ਪੈਂਦਾ। ਵੀ ਜਿਹੜੇ ਹੁਣ ਦੇਖੋ ਨਾ ਇੰਡੀਆ ਤੋਂ ਜਾਂ ਬੜੇ ਦੂਰੋਂ ਇੰਨੇ ਲੋਕ ਆਏ ਹੋਏ, ਵੀ ਜੇ ਤੁਸੀਂ ਦੇਖੋ ਸੀਟਾਂ ਤਾਂ ਸਿਰਫ ਉਹਨਾਂ ਵਾਸਤੇ ਹੀ ਸੀਗੀਆਂ। ਹੁਣ ਦੇਖੋ ਜੀ, ਮੈਨੂੰ ਤਾਂ ਜਿਹੜਾ ਮੁਤਾਸਰ ਸੀ ਨਾ ਸਾਰਿਆਂ ਤੋਂ, ਉਹ ਜਿਹੜੇ ਆਪਣੇ ਟਹਿਣਾ ਸਾਹਿਬ ਸੀ ਨਾ, ਜਿਹੜੇ ਉਹਨਾਂ ਨੂੰ ਮੈਨੂੰ ਪਹਿਲੇ ਨਾਸਰ ਭਾਈ ਨੇ ਮਿਲਾਇਆ, ਉਦੋਂ ਤਾਰਫ ਕਰਾਇਆ ਨਾ ਸਰਵਾਨ ਟਹਿਣਾ। ਹਾਂ ਉਹਨਾਂ ਦਾ, ਤੇ ਬਲਕਿ ਉਹਨਾਂ ਦਾ ਹੈ ਸੀ, ਮੈਂ ਕਿਹਾ ਕਿਤੇ ਬੈਠਾਂਗੇ ਲੇਕਿਨ ਇਤਨਾ ਟਾਈਮ ਨਹੀਂ। ਲੇਕਿਨ ਫਿਰ ਉਹ ਜਿਸ ਤਰ੍ਹਾਂ ਇੰਟਰਵਿਊ ਉਹਨਾਂ ਨੇ ਕੀਤਾ ਅੰਜਮ ਦਾ ਹੈ, ਤੇ ਪ੍ਰੋਗਰਾਮ ਤਾਂ ਉਹਨਾਂ ਦੇ ਪਹਿਲੇ ਵੀ ਦੇਖਦੇ ਰਹੀ ਤਾਂ ਯਾਰ, ਮੈਨੂੰ ਡਿਕਸ਼ਨ ਉਹਨਾਂ ਦੀ ਬਹੁਤ ਕਮਾਲ ਦੀ। ਇੰਨੀ ਡਿਕਸ਼ਨ ਮੈਂ ਨਹੀਂ, ਪੰਜਾਬੀ ਦੀ ਇੰਨੀ ਸੋਹਣੀ, ਇੰਨਾ ਮੈਂ ਕਹਿੰਦਾ ਜੀ ਇਹ ਜਿਹਾ ਅਤਮਾਦ ਗੱਲ ਕਰਨ ਵਾਲਾ ਨਾ ਇੰਨੇ ਫਲੋ ਦੇ ਵਿੱਚ
ਮੈਂ ਉਹ ਕਿਸੇ ਹੋਰ ਜੱਜ ਦਾ ਬਾਜ਼ਾਰ ਜੀ ਉਹਨਾਂ ਦਾ ਪ੍ਰੋਗਰਾਮ ਹੈਗਾ ਪ੍ਰਾਈਮ ਭਾਈ ਹੁਣ ACR ਡਿਕਸ਼ਨਰੀ TV ਲੈਣੀ ਪੈਣੀ ਪੰਜਾਬੀ ਦੀ ਚੰਗੀ ਜੀ ਨਾ ਜਿਹੜੀ ਆ। ਆਹੋ ਜੀ ਨਹੀਂ ਜੀ ਅਸੀਂ ਸਾਡੇ ਇੱਕ ਵੀਰ ਸਾਡੇ ਨਾਲ ਜੁੜੇ ਹੋਏ ਆ ਰਾਣਾ ਗਿੱਲ ਜੀ ਹਾਂ। ਅਸੀਂ ਉਹਨਾਂ ਨਾਲ ਜੀ ਰਾਬਤਾ ਇਸ ਬਾਰੇ ਚ ਕਰਾਂਗੇ ਤੇ ਅਗਲੀ ਵੀਡੀਓ ਵੀ ਸਾਡੀ ਨਾ ਜੀ ਅਸੀਂ ਪੰਜਾਬੀ ਦੇ ਉਹਦੇ ਤੇ ਰਾਣਾ ਸਾਹਿਬ ਬਣਾਵਾਂਗੇ। ਹਾਂ ਬਿਲਕੁਲ ਤੇ ਬਹੁਤ ਜ਼ਬਰਦਸਤ ਬਹੁਤ ਬਾਕੀ ਦੂਸਰਾ ਜਿਹੜੇ ਪਰਫਾਰਮੈਂਸ ਵੱਲੋਂ ਨਾ ਆਪਣੇ ਵੀਰ ਸਿੰਘ ਜਿਹੜਾ ਉਹ ਬੜਾ ਹੀ ਯਾਰ ਹਾਏ ਹਾਂ ਹਾਏ ਬੜਾ ਹਾਏ। ਯਾਨੀ ਕਿ ਮੈਂ ਫਕੀਰ ਪਹਿਲਾਂ- ਆਦਮੀ ਹੈ ਜੀ ਹਾਂ, ਫਕੀਰ ਹਾਂ, ਆਦਮੀ ਨਾ ਜੀ ਹਾਂ। ਵੀਰ ਸਿੰਘ ਹਾਲੇ ਕਿ ਕਹਿ ਰਹੇ ਸੀ ਵੀ ਕੰਵਰ ਗਿਰੇਵਾਲ ਨੇ ਆਣਾ ਵਾ ਲੇਕਿਨ ਉਹ ਜੀ ਕਮੀ ਮਹਿਸੂਸ ਨਹੀਂ ਹੋਈ ਬਹੁਤ ਅੱਛਾ ਜਿਹੜਾ ਵਾ ਨਾ ਮੈਂ ਬਹੁਤ ਜੀ ਅੱਛਾ ਲੱਗਾ। ਵੀਰ ਸਿੰਘ ਦੀ ਜਿਹੜੀ ਉਹ ਆ ਨਾ ਹਾਂ। ਉਹ ਤੁਸੀਂ ਆ ਗੱਲ ਕਰਾਈ ਆ ਨਾ ਹਾਂ ਮੈਂ ਵੀਰ ਸਿੰਘ ਦੀ ਉਹ ਜਿਹਦੇ ਵਿੱਚ ਲਾਉਂਗਾ ਹਾਂ। ਇਸ ਵਲੌਗ ਦੇ ਵਿੱਚ ਉਹਨਾਂ ਨੇ ਜਿਹੜਾ ਕਲਾਮ ਪੜਿਆ ਨਾ ਹਾਂ ਬਹੁਤ ਬਹੁਤ ਅੱਛਾ ਬਹੁਤ ਅੱਛਾ ਲਓ ਜੀ ਆ ਦੇਖੋ ਆਪਣਾ ਪਹੁੰਚ ਗਏ ਜਨਾਬ ਜੀ ਹਾਂ। ਸਰੋਇਆ ਸਾਹਿਬ ਦੇ ਡੇਰੇ ਤੇ ਸਾਨੂੰ ਇਹ ਗੱਲ ਤਾਂ ਪੱਕਾ ਉਹ ਤਾਂ ਹਲੇ ਨਹੀਂ ਵੀ ਉਹ ਹਲੇ ਕੋਈ ਨਹੀਂ ਉੱਠੇ ਹੋਣੇ ਪਰ ਅਸੀਂ ਪਹੁੰਚ ਗਏ ਹਾਂ ਬਾਕੀ ਗੱਲਬਾਤ ਜੀ ਤੁਹਾਡੇ ਨਾਲ ਫਿਰ ਦੇਖਦੇ ਹਾਂ ਕਿਸ ਸੂਰਤ ਹਾਲ ਚ ਮਰੱਬੇ ਜਾਵਾਂਗੇ ਦੇਖਾਂਗੇ ਵੀ ਕੀ ਹਿਸਾਬ ਹੈ ਅਸੀਂ ਤਾਂ ਫਿਰ ਵੀ ਵਿੱਚ ਵੀ ਰਸ ਮਾਰਦੇ ਰਹੇ ਹਾਂ अस्सलाम वालेकुम जी ਨਵੀਂ ਚੱਲੀ ਫਿਰ ਨਵੀਂ ਕੇ ਮੂੰਹ ਦਾ ਜਾਇਕਾ ਬਦਲਣਾ ਨਾ ਹੁਣ ਉਹ ਕਰ ਕਰਕੇ ਥੱਕ ਕੇ ਪਲਾਕ ਲਓ ਜੀ ਬੂਟਾ ਸਾਹਿਬ ਵੀ ਆ ਗਏ ਜੀ ਹੈ ਕੀ ਬਾਤ ਹੈ ਜੀ अस्सलाम वालेकुम जी वालेकुम अस्सलाम जनाब ਕੀ ਹਾਲ आप ਆ सुनाओ ਤਬੀਅਤ ਸਿਹਤ ਕਿੱਦਾਂ ठीक है ठीक शुक्र अल्लाह का तुम सुनाओ जरा साहब किदा ਠਾਕ ਬਿਲਕੁਲ आज तक ढिले जे हो के पै जे खैर आ बिस्मिल्लाह जी ਤਿੰਨ ਦਿਨ ਜਿਹੜਾ ਵਾ ਨਾ ਉੱਥੇ ਕੁਰਸੀਆਂ ਤੇ ਬੈਠੇ ਰਹੇ ਆ ਨਹੀਂ ਅੰਜਮ ਰੋਟੀ ਖਾ ਲਵੇ ਹਾਂ ਅੰਜਮ ਤੋਂ ਇਹੀ ਪੁੱਛਣਾ ਵੀ ਜਿਹੜਾ ਰਾਤ ਸੀਗੀ ਅੱਜ ਦੀ ਵੀ ਉਹ ਕਿੱਦਾਂ ਦੀ ਜਿਹੜੀ ਆ ਲੰਗੀ ਆ ਵੀ ਮੰਜੇ ਤੇ ਸੌਣ ਵਾਲੀ ਕਹਾਣੀ ਜਿਹੜੀ ਆ कदों ते शरीफ ले आए सरकार ਇਹ ਜੀ ਰਾਤੀ ਆਏ ਆ ਜੀ रात आए जे ਹਾਂ आज क्या हुणी आए जी किते ਰੋਟੀ ਖਾ ਲਓ ਜੀ ਇਹਨਾਂ ਨੇ ਰੋਟੀ ਅਸੀਂ ਤਾਂ ਖਾ ਪੀ ਕੇ ਆਏ ਬਾਈ ਤੁਹਾਨੂੰ ਨਹੀਂ ਪੁੱਛਿਆ ਹਾਂ ਕੈਮਰੇ ਵਾਲਿਆਂ ਨੂੰ ਪੁੱਛਿਆ ਹਾਂ ਖਾ ਲਓ ਜੀ ਜਿਹਨੇ ਖਾਣੀ ਆ ਸਾਨੂੰ ਕੋਈ ਨਹੀਂ ਪੁੱਛਿਆ 2 ਘੰਟੇ ਹੋ ਗਏ ਜੀ ਸਾਨੂੰ ਆਇਆਂ ਨੂੰ ਹੁਣ ਜੀ ਬਾਹਰ ਨਿਕਲੇ ਆ ਜਨਾਬ ਜੀ ਸੁੱਤਾ ਰਿਹਾ ਸਾਰੀ ਰਾਤ ਅੱਜ ਮੌਜਾਂ ਮਾਰ ਬੜਾ ਸੀ ਜਿਹੜਾ ਨਹੀਂ ਸਾਜਰੇ ਮਰਬੇ ਹੋ ਕੇ ਕੰਮ ਕਰ ਨਹੀਂ ਉਹ ਪਤਾ ਲੱਗਾ ਹਾਂ ਨਹੀਂ ਪਤਾ ਲੱਗਿਆ ਵੀ ਤੂੰ ਸਵੇਰ ਉੱਠਿਆ ਜੀ ਪਤਾ ਲੱਗਿਆ ਪਤਾ ਲੱਗਿਆ ਕਹਿੰਦੇ ਵੀ ਉੱਠਿਆ ਫਿਰ ਫੇਰਾ ਪੂਰਾ ਮਾਰ ਕੇ ਜਿਹੜਾ ਵਾ ਨਾ ਇਹ ਨਹੀਂ ਸੀ ਪਤਾ ਵੀ ਘੋੜੀ ਦੁਬਾਰਾ ਤੇ ਚੜਿਆ ਰਿਹਾ ਹਾਂ ਘੋੜੀ ਤੇ ਸੈਰ ਕਰਕੇ ਆਇਆ ਹੁਣ ਵੀ ਦੁਬਾਰਾ ਇਹਨੂੰ ਰੋਜ਼ ਤੋਰਨਾ ਪੈਂਦਾ ਹਾਂ ਰੋਹੀ ਰੋਹੀ ਨਾਮ ਬੜਾ ਰੱਖਿਆ ਆ ਜਦੋਂ ਤੇ ਘੋੜੀ ਨੂੰ ਪਸੀਨਾ ਨਾ ਆਵੇ ਬੰਦੇ ਨੂੰ ਪਸੀਨਾ ਨਾ ਆਵੇ ਉਦੋਂ ਤੱਕ ਨਹੀਂ ਨਾ ਬੂਟੇ ਨੂੰ ਪੁੱਛ ਸਾਨੂੰ ਮਿਸਯੂ ਕੀਤਾ ਬੂਟੇ ਦਾ ਭਾਈ ਜੀ ਚੈਨਲ ਬੂਟੇ ਨੇ ਆਪਣਾ ਬਣਾ ਲਿਆ ਸਾਨੂੰ ਇਹਨੇ ਮੈਸੀਓ ਕੀ ਕਰਨਾ ਹਾਂ ਬੂਟਿਆ ਮੈਸਯੂਜ਼ ਤੇ ਬਹੁਤ ਕੀਤਾ ਯਾਰ ਹਜੇ ਥੋੜਾ ਮੈਸਯੂਜ਼ ਕੀਤਾ ਹੈ ਤੁਹਾਨੂੰ ਤੁਸੀਂ 3 ਦਿਨ ਸਾਨੂੰ ਨਜ਼ਰ ਹੀ ਨਹੀਂ ਆਏ ਨਹੀਂ ਉਹ ਵੀਡੀਓ ਲਾਈ ਆ ਤੂੰ ਉਹ ਨਹੀਂ ਹਜੇ ਲਾਣੀ ਆ ਅੱਜ ਹੁਣ ਲਾਣ ਲੱਗੇ ਵਾਹ ਭਾਈ ਵਾਹ ਇਹ ਆਵੇ ਘਰ ਰਾਣਾ ਸਾਹਿਬ ਨੂੰ ਬੜਾਤੀ ਹੁਣੀ ਲਾ ਦੂ ਰਾਣਾ ਸਾਹਿਬ ਬੂਟੇ ਦੇ ਚੈਨਲ ਤੇ ਯਾਰ ਵੀਡੀਓ ਲਾ ਹਾਂ ਲੋਕੀ ਸਮਝਦੇ ਵੀ ਚੈਨਲ ਬਣਾਉਣਾ ਕੋਈ ਨਾ ਹਾਂ ਵੀ ਉਹ ਜਿਸ ਤਰ੍ਹਾਂ ਵੀ 4 ਬੋਰੀਆਂ ਸੀਮਿੰਟ ਦੀ ਮੰਗਾ ਲਓ 2000 ਰੇਟਾਂ ਦੀ ਕਹਿੰਦੇ ਸਾਡਾ ਚੈਨਲ ਬਣਾ ਦਿਓ ਹਾਂ ਚੈਨਲ ਦਾ ਜਿਹੜਾ ਨਾਂ ਤਾਂ ਦੱਸੋ ਚੈਨਲ ਦਾ ਇਹ ਬੂਟੇ ਵਾਲਾ ਜੀ ਚੈਨਲ ਹੈਗਾ ਆ ਬੂਟਾ ਹੀ ਚਾਚਾ ਬੂਟੇ ਦਾ ਚਾਚੇ ਬੂਟੇ ਦੀ ਗੱਲਾਂ ਚਾਚੇ ਬੂਟੇ ਦੀ ਗੱਲਾਂ ਇਹ ਅਸੀਂ ਹਾਂ ਚਾਚੇ ਬੂਟੇ ਦੀ ਗੱਲਾਂ ਜੀ ਚੈਨਲ ਹੈਗਾ ਆ ਚਾਚੇ ਬੂਟੇ ਨੇ ਬਣਾਇਆ ਪਹਿਲੀ ਵੀਡੀਓ ਪਾਣੀ ਆ ਤੇ ਲਾਈਕ ਸਬਸਕ੍ਰਾਈਬ ਚਾਚੇ ਬੂਟੇ ਨੂੰ ਜਰੂਰ ਕਰਿਓ ਜੀ ਸਾਰੇ ਜਣੇ ਜਾ ਕੇ ਹੈ ਚਲੋ ਦੁਬਾਰਾ ਰੋਟੀ ਖਾ ਲਾ ਤੂੰ ਬਾਕੀ ਮੈਂ ਗੱਲ ਬਾਅਦ ਵਿੱਚ ਤੇਰੇ ਤੋਂ ਪੁੱਛਣੀ ਹੋਇਆ ਬੋਲਦਾ ਸਾਨੂੰ ਜੀ ਅੱਜ ਰਿਜ਼ਵਾਨ ਸਾਹਿਬ ਮੀਆਂ ਚੰਨੂ ਦੇ ਰਿਹਾਇਸ਼ੀ ਹੈ ਕਾਰੋਬਾਰ ਇਹਨਾਂ ਦਾ ਮੁਲਤਾਨ ਦੇ ਵਿੱਚ ਆ ਤੇ ਮੁਲਤਾਨ ਤੋਂ ਇਹਨਾਂ ਸਫ਼ਰ ਕਰਕੇ ਇਹਨਾਂ ਪਿਆਰ ਲੈ ਕੇ ਸਾਨੂੰ ਇੱਜ਼ਤ ਦੇਣ ਵਾਸਤੇ ਆਏ ਰਿਜ਼ਵਾਨ ਸਾਹਿਬ ਬਹੁਤ ਚੰਗਾ ਲੱਗਾ ਬੜੇ ਇਹਨਾਂ ਨੇ ਕੋਈ ਐਸੀ ਵੀਡੀਓ ਨਹੀਂ ਹੈ ਵੀ ਜਿਹੜੀ ਮੈਨੂੰ ਚੇਤੇ ਨਾ ਕਰਾਈ ਸਾਰੀਆਂ ਇਹਨਾਂ ਨੇ ਦੇਖੀਆਂ ਇੰਨਾ ਪਿਆਰ ਕਰਦੇ ਇਹਦੇ ਵਾਸਤੇ ਬੜੀ ਮਿਹਰਬਾਨੀ ਅੱਛਾ ਅੱਗੇ ਮੈਂ ਬੜੀ ਦੇਰ ਹੋ ਗਈ ਅੰਜਮ ਤੋਂ ਇੱਕ ਸਵਾਲ ਕਰਨਾ ਸੀਗਾ ਤੇ ਫਿਰ ਪ੍ਰਾਹੁਣੇ ਆਂਦੇ ਰਹਿੰਦੇ ਆ ਮਹਿਮਾਨ ਤੇ ਟਾਈਮ ਜਿਹੜਾ ਆ ਹੌਲੀ ਕਵੇਲਾ ਹੁੰਦਾ ਚੱਲ ਗਿਆ ਕਿੱਥੇ ਦੁਪਹਿਰ ਸੀ ਤੇ ਕਿੱਥੇ ਸ਼ਾਮਾਂ ਹੋ ਗਈਆਂ ਤੇ ਅੰਜਮ ਕੋਲ ਪੁੱਛਦੇ ਆ ਹੁਣ ਅੰਜਮ ਯਾਰ ਇਹ ਦੱਸ ਵੀ ਹੁਣ ਤੂੰ ਗਿਆ ਸੀ ਲਾਹੌਰ ਆਹੋ ਸਫ਼ਰ ਕਿੱਦਾਂ ਦਾ ਰਿਹਾ ਕਾਨਫਰੰਸ ਵਾਲਾ ਜਿਹੜੀ ਪੰਜਾਬੀ ਵਾਲੀ ਹੋਈ ਆ
ਤੇ ਘਰ ਆ ਕੇ ਹੁਣ ਉੱਥੇ ਤਾਂ ਅਸੀਂ ਸਾਰਾ ਕੁਝ ਤੇਰੇ ਨਾਲ ਹੀ ਦੇਖਿਆ, ਤੇ ਤੂੰ ਰਾਤੀ ਆਇਆ ਘਰ ਕਿਵੇਂ ਦਾ ਮਹਿਸੂਸ ਕੀਤਾ ਤੇ ਕੀ ਹਿਸਾਬ ਕਿਤਾਬ ਆ? ਤੂੰ ਤਾਂ ਇੱਕ ਦਿਨ ਵੀ ਔਖਾ ਕੱਢਦਾ ਬਾਹਰ। ਅੱਛਾ, ਕਾਨਫਰੰਸ ਤਾਂ ਰਹੀ ਕਾਮਯਾਬ, ਕਾਨਫਰੰਸ ਤਾਂ ਕਾਮਯਾਬ, ਬਲਕਿ ਉਹ ਸਾਰੇ ਪੰਜਾਬ ਨੂੰ, ਸਾਰੇ ਪੰਜਾਬੀਆਂ, ਸਾਰੇ ਪਾਕਿਸਤਾਨ ਮੁਬਾਰਕਬਾਦ ਆ, ਕਾਨਫਰੰਸ ਕਾਮਯਾਬ। ਅੱਛਾ, ਦੂਜੀ ਗੱਲ ਹੈ ਵੀ ਜਦੋਂ ਰਾਤੀ ਆ ਕੇ ਸੁੱਤੇ ਆ ਤੇ ਮੈਂ ਕਹਿੰਦਾ ਵੀ ਜਿਹੜਾ ਪਾਸਾ ਲੈ ਕੇ ਸੁੱਤੇ ਆ ਨਾ, ਸਵੇਰੇ ਉਸੇ ਪਾਸੇ ਤੋਂ ਉੱਠਿਆ, ਕਿਉਂ ਉੱਥੇ ਜਗਾਤਰਾ ਸੀ, ਨਸ ਭੱਜ ਸੀ, ਇੱਧਰ ਨੂੰ ਚਲੇ ਗਏ ਉੱਧਰ ਨੂੰ ਚਲੇ ਗਏ, ਪਰੌਣੇ ਬਹੁਤੇ ਸੀ, ਟਾਈਮ ਥੋੜਾ ਸੀ ਤੇ ਸਾਰਿਆਂ ਨੂੰ ਮਿਲਣਾ ਵੀ ਸੀ, ਹਾਲੇ ਵੀ ਕਈ ਵਿੱਚੋਂ ਰਹਿ ਗਏ। ਇਹ ਪਿੱਛੇ ਦੀ ਬੜੀ ਤਾਂਗ ਸੀ। ਆ ਤੂੰ ਤਾਂ ਇੱਕ ਰਾਤ ਵੀ ਬਾਹਰ ਔਖੀ ਕੱਢਦਾ। ਮੈਂ ਤਾਂ, ਮੇਰਾ ਤਾਂ ਤੈਨੂੰ ਪਤਾ ਹੀ ਆ, ਮੇਰਾ ਮਗਰੋਂ ਸਰਦਾ ਨਹੀਂ ਫਿਰ ਪਿੱਛੇ, ਤੇ ਫਿਰ ਆ ਕੇ ਨਾ ਦੇਖਣਾ ਸੀ ਸਾਰਾ, ਤੇ ਉਹ ਹੁਣ ਸਵੇਰੇ ਫਿਰ ਉੱਠੇ ਆ ਨਾ ਤੇ ਤਾਂ ਜਾ ਕੇ ਕੋਈ ਹੋਸ਼ ਆਈ ਹੈ, ਨਹੀਂ ਤਾਂ ਸਫ਼ਰ ਦੇ ਵਿੱਚ ਕੋਈ ਭੰਨ ਟੁੱਟ ਤੇ ਅੱਗੇ ਫਿਰ ਉੱਥੇ ਕਾਨਫਰੰਸ ਤੇ ਨਸ ਭੱਜ ਬੜੀ ਰਹੀ ਤੇ ਬੜੀ ਸਕੂਨ ਦੀ ਨੀਂਦ ਆਈ, ਐ ਮੈਂ ਕਹਿੰਦਾ ਘੋੜੇ ਵੇਚ ਕੇ ਸੁੱਤੇ ਰਹੇ। ਸਹੀ ਆ, ਬਸ ਇਹੀ ਸੀ, ਮਿਹਰਬਾਨੀ ਇੰਨਾ ਕੀ ਬੜਾ ਹੈ। ਮਿਹਰਬਾਨੀ ਖਾਲਸਾ ਸਾਹਿਬ, ਤੁਸੀਂ ਸਾਨੂੰ ਟਾਈਮ ਦਿੱਤਾ ਜੀ, ਬੜੀ ਮਿਹਰਬਾਨੀ। ਮੈਂ ਪਹਿਲੀ ਵਾਰੀ ਦਿੱਤਾ। ਵੀਡੀਓ ਤਾਂ ਇਦਾਂ ਹੀ ਕਹੀਦਾ। ਅੱਛਾ, ਨਹੀਂ ਵੀਡੀਓ 'ਚ ਵੀ ਨਹੀਂ ਇੰਜ ਕਹੀਦਾ। ਮੈਂ ਤਾਂ ਹੈਰਾਨ ਆ ਕਿ ਪਿਛਲੀ ਦਫਾ ਪੂਰੀ ਰਾਤ ਆਪਾਂ ਸਫ਼ਰ ਕਰਦੇ ਰਹੇ ਧੁੰਦ 'ਚ। ਆਹ ਜਾਣਾ ਘਰ ਨਹੀਂ, ਸਹੀ ਗੱਲ ਉਧਰ ਹੈ। ਨਾ ਉਹ ਜਿਹੜੀ ਗੱਲ ਕਰਦੇ ਨਾ ਰਾਣਾ ਸਾਹਿਬ, ਉਹ ਇਦਾਂ ਹੋਈ ਵੀ ਅਸੀਂ ਲਾਹੌਰ ਗਏ ਤੇ ਉੱਥੋਂ ਨਾ ਧੁੰਦ ਪੈ ਗਈ, ਸਾਰੇ ਬੰਦੇ ਕਹਿਣ ਵੀ ਇੱਥੇ ਰੁਕ ਜੋ, ਰੁਕਣਾ ਚਾਹੀਦਾ ਸੀ, ਜਿਹੜੀ ਸੱਚੀ ਗੱਲ। ਪਰ ਮੈਨੂੰ ਨਾ ਪਿੱਛੇ ਬੜੀ ਤਾਂਗ ਸੀ, ਅਸੀਂ ਗੱਡੀ ਤੋਰ ਲਈ, ਮੱਠੀ ਨਾ ਕਹਿ ਲਾ ਵੀ ਕੀੜੀ ਦੀ ਚਾਲ, ਤੇ ਉਸ ਟਾਈਮ ਸ਼ਾਮ ਟਾਈਮ ਤੁਰੇ ਅਸੀਂ ਉੱਥੇ ਲੋਡੇ ਲੈ, ਤੇ ਇੱਥੇ ਸਵੇਰ ਟਾਈਮ ਪਹੁੰਚੇ 5 ਵਜੇ। ਹਾਂ, ਤੇ ਬਹਿ ਕੇ ਥਾ ਹੀ ਹੋ ਉਹ ਗਿਆ। ਐਡਾ ਸਿਆਣਾ ਤੇ ਚੰਗਾ ਡਰਾਈਵਰ ਕਿਹੜਾ ਸੀਗਾ? ਡਰਾਈਵਰ ਤਾਂ ਤੂੰ ਸੀਗਾ, ਸਿਆਣੇ ਚੰਗੀ ਵਾਲੀ ਗੱਲ ਦੇਖ ਲਾ। ਡਰਾਈਵਰ ਤੂੰ। ਨਹੀਂ ਜੀ, ਵੈਸੇ ਉਸ ਦਿਨ ਜਿਸ ਦਿਨ ਚਲਾਈ ਇੰਜ ਹੀ ਲੱਗਦਾ ਜਦੋਂ ਹਨੇਰੀ ਗਾਰ ਆ ਕੋਈ। ਨਹੀਂ ਤੇ ਇਦਾਂ ਹੀ ਆ ਵੀ ਜਿਵੇਂ ਕਿਸੇ ਦੂਸਰੇ ਮੁਲਕ ਦੇ ਵਿੱਚੋਂ ਅਸੀਂ ਆਪਣੇ ਮੁਲਕ ਚ ਆਏ, ਇੰਨਾ ਸਫ਼ਰ ਕੀਤਾ। ਸਹੀ ਹੈ। ਬਾਹਰ ਮੈਨੂੰ ਤਾਂ ਇੰਜ ਲੱਗਿਆ ਜਿਹੜੇ 3 ਦਿਨ ਸੀਗੇ ਵੀ 3 ਸਾਲ ਰਹਿ ਕੇ ਆਏ, ਅੱਲਾ ਜਾਣਦਾ। ਹਾਂ, ਇਹ ਔਖਾ ਰਹਿਣਾ, ਬਾਹਰ ਰਹਿਣਾ ਔਖਾ, ਫਿਰ ਦੁਨੀਆਦਾਰੀ ਹੈ, ਟੋਰਨੀ ਪੈਂਦੀ ਹੈ। ਬਾਕੀ ਮੇਰਾ ਜੀ ਤਾਂ ਕਰਦਾ ਮੈਂ ਇੱਥੋਂ ਆਪਣਾ ਪਿੰਡ ਛੱਡਿਆ ਹੀ ਨਾ। ਨਾਲੇ ਮੰਜਿਆਂ ਤੇ ਸੌਣ ਵਾਲੇ ਬੈੱਡਾਂ ਤੇ ਨੀਂਦਾਂ ਨਹੀਂ ਆ। ਉਹਨਾਂ ਦੇ ਵਿੱਚ ਸਪਰਿੰਗ ਵੀ ਦੱਸ ਸੌਣ ਵਾਲੀ ਸ਼ੈ ਆ, ਉਹ ਚ ਸਪਰਿੰਗਾਂ ਦਾ ਕੀ ਤੁਕ ਬਣਦਾ। ਪਾਸਾ ਲੈਂਦਾ ਸੀ ਨਾ ਮੈਂ, ਤੇ ਇਦਾਂ ਹੂਟੇ ਲਈ ਜਾਂਦਾ ਪੁੱਠੇ ਕੰਮ ਵੀ ਸਿੱਧਾ ਤੁਸੀਂ ਬਣਾਓ, ਉਹਨੂੰ ਮੰਜਾ ਬਣਾਓ। ਸਹੀ ਗੱਲ ਹੈ। ਖਬਰੇ ਲੋਕਾਂ ਨੂੰ ਸਕੂਨ ਆਉਂਦਾ ਹੋਵੇ, ਇਦਾਂ ਫਿਰ ਨਾਲ ਉਹ ਲੋਰੀ ਜੀ ਆਂਦੀ। ਹਾਂ, ਇੱਕ ਵਾਰੀ ਹਿੱਲੋ ਨਾ ਤੇ ਫਿਰ ਇਦਾਂ ਹਿਲਦਾ ਰਹਿੰਦਾ ਵਾ। ਠੀਕ ਹੈ ਜੀ, ਠੀਕ ਹੈ, ਮਿਹਰਬਾਨੀ ਜਨਾਬ। ਲਓ ਜੀ, ਪਹੁੰਚ ਗਿਆ ਜੀ ਆਪਣੇ ਡੇਰੇ, ਤੇ ਤੁਹਾਨੂੰ ਦਿਖਾਣੇ ਆ ਹਿਸਾਬ ਕਿਤਾਬ ਵੀ ਕੀ ਚੱਲ ਰਿਹਾ ਇੱਥੇ। ਅੱਜ ਦੇਖਦੇ ਰਾਣਾ ਸਾਹਿਬ ਤੋਂ ਪਹੁੰਚ ਗਏ ਜੀ, ਮੋਟਰ ਚੱਲੀ ਹੋਈ ਆ। ਆ ਪਾਣੀ ਥੋੜਾ ਜਿਹਾ ਆ ਟੁੱਟ ਗਿਆ। ਵੈਸੇ ਕਣਕ ਨੂੰ ਪਾਣੀ, ਕਈ ਲੋਕ ਕਣਕ ਇੰਜ ਵੀ ਗੱਡ ਦਿੰਦੇ ਆ ਵੀ ਨਾ, ਕੇਰ ਕੇ ਉੱਤੋਂ ਪਾਣੀ ਵੀ ਲਾਉਂਦੇ ਆ, ਵੀ ਤਰੀਕਾ ਹੈ, ਕਣਕ ਜਾਮ ਆਊਗੀ। ਕੇਰਾ ਜੀ ਕਰ ਗਿਆ ਹੋਇਆ ਬੰਦਾ। ਅਸੀਂ ਤਾਂ ਚਲੇ ਗਏ ਸੀਗੇ ਲਾਹੌਰ, ਜਿੱਦਾਂ ਤੁਹਾਨੂੰ ਪਹਿਲੇ ਵੀ ਦੱਸਿਆ। ਫਿਰ ਉਹ ਬੰਦੇ ਦੀ ਡਿਊਟੀ ਲਾਈ ਸੀ, ਖੈਰ ਉਹਨੇ ਬੜੀ ਨਿਭਾਈ ਆ ਜੀ। ਕਣਕ ਅਲਹਮਦੁਲਿਲਾ ਸਾਰੀ ਕੇਰੀ ਪਈ ਆ। ਪਤਾ ਨਹੀਂ ਕਿਉਂ ਛੱਡਤਾ ਇੰਨਾ। ਆ ਜੀ ਆਪਾਂ ਪਹਿਲਾਂ ਤੁਹਾਨੂੰ ਦਿਖਾਇਆ ਸੀ ਇੱਥੇ ਤੁਕ ਮਲੰਗਾ, ਆਪਾਂ ਗੱਡੀਆਂ ਸੀਗੀਆਂ, ਬਲੰਗੂ ਗੱਡੇ ਸੀਗੇ। ਉਹ ਬਲੰਗੂ ਕੋਈ ਨਹੀਂ ਹੋਏ ਹੈਗੇ ਜੀ, ਇੱਕ ਦਾਣਾ ਵੀ ਕਿਧਰੇ ਸਾਨੂੰ ਜੰਮਿਆ ਹੋਇਆ ਨਜ਼ਰ ਨਹੀਂ ਆਇਆ। ਰਾਣਾ ਸਾਹਿਬ ਨੇ ਬੀਜ ਦਿੱਤਾ ਸੀਗਾ, ਤੇ ਮੈਨੂੰ ਤਾਂ ਕਿਧਰੇ ਉਹ ਜੰਮਿਆ ਨਹੀਂ। ਫਿਰ ਮੈਂ ਬਹਾ ਕੇ ਉਹਦੇ ਚ ਕਣਕ ਹੀ ਗੱਡਦੀ। ਗਾਜਰਾਂ ਦਾ ਹਿਸਾਬ ਇਹ ਹੈਗਾ, ਗਾਜਰਾਂ ਅਲਹਮਦੁਲਿਲਾ ਚਲੋ ਗਾਜਰ ਅੱਗੇ ਅੱਛਾ ਆ ਜਿਹੜਾ। ਹਾਂ, ਨਹੀਂ ਉਹ ਇੱਥੇ ਆ ਪਾਣੀ ਘੱਟ ਪਹੁੰਚਿਆ, ਹੁਣ ਇਹਨੂੰ ਪਾਣੀ ਲਾਵਾਂਗੇ। ਕੋਈ ਹੋਰ ਬੀ ਵੀ ਜਿਹੜਾ ਨਾ ਜੀ ਨਿਕਲਿਆ ਹੋਊਗਾ। ਗਾਜਰ ਜੀ ਮਾਸ਼ਾਅੱਲਾ ਠੀਕ ਨਿਕਲੀ ਹੋਈ ਆ। ਤੇ ਅੱਗੇ ਚੱਲਦੇ ਆ, ਸੌਂਫ ਦਿਖਾਉਂਦੇ ਆ। ਇਹ ਪਾਣੀ ਵੀ ਰਾਣਾ ਸਾਹਿਬ ਆਪਾਂ 2-3 ਦਿਨ ਲੇਟ ਹੋ ਗਿਆ ਨਾ। ਹੁਣ ਆਪਾਂ ਤਾਂ ਉੱਥੇ ਚਲੇ ਗਏ ਸੀ ਕਾਨਫਰੰਸ ਤੇ। ਅਸਲ ਵਿੱਚ ਧੁੱਪ ਨਿਕਲਣੀ ਸ਼ੁਰੂ ਹੋ ਗਈ ਨਾ, ਪਹਿਲਾਂ ਧੁੱਪ ਨਾ ਬਾਈ ਤੇਲ ਕਹਿ ਰਿਹਾ ਹੈਗਾ ਹਿਸਾਬ ਤੋਂ ਬਾਹਰ ਆ ਗੱਲ। ਆ ਸੌਂਫ ਇਹ ਰਾਣਾ ਸਾਹਿਬ, ਸੌਂਫ ਵਿੱਚੋਂ ਪਟਾਣੀ ਪਊਗੀ। ਸੌਂਫ ਕੋਈ 5-7 ਬੂਟੇ ਉੱਥੋਂ ਜਿਹੜਾ ਵਾ ਨਾ ਕੁਝ ਕਰ ਦੋ ਲਈ। ਤੇ ਬਾਕੀ ਜਿਹੜਾ ਨਾ ਆ ਦੇਖੋ ਨਾ, ਜਿਸ ਤਰ੍ਹਾਂ ਆ ਦੇਖੋ ਤੁਸੀਂ ਆ ਨਾ, ਜਿਸ ਤਰ੍ਹਾਂ ਹੁਣ ਇਹਨਾਂ ਨੂੰ ਕੱਢ ਦੋ। ਬਸ ਆ ਦੇਖੋ 2 ਬੂਟੇ ਜਿਹੜੇ ਆ ਨਾ,
ਯਾਨੀ ਕਿ ਕਰਾਣੀ ਤਾਂ ਪੈਣੀ ਹੈ ਨਾ ਹਾਂ ਕਰਾਣੀ ਪੈਣੀ ਆ। ਦੇਖ ਨਾ ਹੁਣ ਇੱਥੇ ਇਹ ਇਹ ਦੇਖੀ ਇੱਧਰ ਕਰਿਓ ਕਿ 3 4 5 6 7 8 9 10 11 12 13 14 15 16 ਬੂਟੇ ਸੀ ਇਸ ਤਰ੍ਹਾਂ ਦੀ। ਆਹ ਕਿਉਂਕਿ ਬਰੀਕ ਵੀ ਲੱਗਿਆ ਹੁੰਦਾ। ਚਲੋ ਇਹਦੀ ਸਫਾਈ ਵੀ ਕੋਈ ਕਰਾਂਗੇ। ਬਰੀਕ ਬਹੁਤ ਹੁੰਦੀ, ਹੱਥ ਨਾਲ ਕਈ ਜਿਹੜੀ ਨਹੀਂ ਉਹ ਕਿਸੇ ਕਿਸੇ ਖਾਲੀ ਤੇ ਜ਼ਿਆਦਾ 2 ਲੱਗੀ। 3 ਤੱਕ ਠੀਕ ਆ, 2 3 ਵਾਲਾ ਨਾ। ਹਾਂ ਹਾਂ ਲਓ ਜੀ ਆਹ ਗੋਭੀ ਗੋਭੀ ਜੀ ਰਾਣਾ ਸਾਹਿਬ ਗੋਭੀ ਦਾ ਹੋ ਗਿਆ ਜੀ ਨੁਕਸਾਨ। ਬਾਅਦ ਵਿੱਚ ਪੈ ਗਿਆ ਇਹਨੂੰ ਇਹਨੂੰ ਜੀ ਟੋਕਾ ਫਿਰ ਗਿਆ ਹੋਇਆ ਜੀ। ਲਓ ਜੀ ਗੋਭੀ ਜਿਹੜੀ ਆ ਆਹ ਕੁਝ ਥੋੜੇ ਥੋੜੇ ਬੂਟੇ ਨਜ਼ਰ ਆ ਰਹੇ ਆ, ਬਾਕੀ ਗੋਭੀ ਜਿਹੜੀ ਆ ਉਹ ਜੀ ਉਹ ਟੋਕੇ ਨੇ ਕਰਤੀ ਹੋਈ ਹੈ ਜੀ ਖਤਮ। ਕਾਨਫਰੰਸ ਦੀ ਨਜ਼ਰ ਹੋ ਗਈ ਇਹ ਕਾਨਫਰੰਸ ਪੰਜਾਬੀ ਕਾਨਫਰੰਸ ਦੀ ਨਜ਼ਰ ਹੋ ਗਈ ਸਾਡੀ ਗੋਭੀ। ਚਲੋ ਕੋਈ ਗੱਲ ਨਹੀਂ ਹੈ। ਉਹ ਵੀ ਸਾਲ 'ਚ ਇੱਕ ਵਾਰੀ ਹੁੰਦੀ। ਹੈ ਅੱਛਾ ਆਹ ਸਾਹਮਣੇ ਪਿਆ ਜਿਹੜਾ ਇੱਥੇ ਕੀ ਬੀਜਣਾ? ਇਹਦੇ ਚ ਰਾਣਾ ਸਾਹਿਬ ਹੁਣ ਪ੍ਰੋਗਰਾਮ ਤੇ ਇਹਦੇ ਚ ਟਾਲਾ ਕੱਢਣ ਦਾ ਸੀ, ਉਹਨੂੰ ਕਹਿ ਕੇ ਗਿਆ ਸੀ ਵੀ ਉਦਣ ਬਾਅਦ ਹੀ ਉਹਨੇ ਇਹ ਵਾਈ ਕੋਈ ਨਹੀਂ ਹੈਗੀ। ਤਾਂ ਲੇਟ ਨਹੀਂ ਹੋ ਗਿਆ। ਕੋਈ ਗੱਲ ਨਹੀਂ ਜੀ, ਵਿੱਚ ਕਣਕ ਸਿੱਟਾਂਗੇ ਨਾ ਹੁਣ, ਉਹ ਕਣਕ ਵਾਲਾ ਜਿਹੜਾ ਪਹਿਲਾ ਲੋ ਹੋਊਗਾ ਉਹ ਠੀਕ ਹੋਊਗਾ। ਆ ਜੀ ਸਾਰੀ ਕਣਕ ਗੱਡੀ ਆ ਜਿੱਥੇ ਤੱਕ ਤੁਹਾਨੂੰ ਆ ਸਾਰੀ ਨਜ਼ਰ ਆਂਦੀ ਆ। ਉਹ ਪਰਾ ਵੀ ਕਣਕ ਆ, ਉਹ ਉੱਤੇ ਵੀ ਕਣਕ ਆ, ਆ ਪੱਠੇ ਆ ਜੀ ਬਰਸੀਮ। ਤੇ ਇਹਦੇ ਚ ਹੁਣ ਜੀ ਰਾਣਾ ਸਾਹਿਬ ਇਹਦੇ ਚ ਚੋਪਿਆਂ ਵਾਲੀ ਕਣਕ ਲਵਾ ਦਈਏ ਆ ਗੋਭੀ ਵਾਲੀ ਜਗ੍ਹਾ। ਆ ਲਸਣ ਲਾਇਆ ਸੀ ਜੀ ਥੋੜਾ ਜਿਹਾ, ਆ ਦੇਖੋ ਤੁਸੀਂ ਲਸਣ ਉਹਦੇ ਤੇ ਹੀ ਲਾਇਆ ਸੀ ਬੈੱਡ ਤੇ ਹੀ। ਚਲੋ ਕੋਈ ਖਾਣ ਜੋਗਾ ਹੋ ਜਾਊਗਾ। ਇਹ ਰਾਣਾ ਸਾਹਿਬ ਗੋਭੀ ਵਾਲਾ ਤਾਂ ਖਤਮ ਹੋ ਗਿਆ ਜੀ ਕੋਈ ਕੰਮ। ਨਹੀਂ, ਇੱਥੇ ਤਾਂ ਹੁਣ ਚੋਪਿਆਂ ਵਾਲੀ ਕਣਕ ਹੀ ਲੱਗੇਗੀ। ਹਾਂ ਪੱਠੇ ਅਲਬਤਾ ਜਿਹੜੇ ਆ ਨਾ ਹੋ ਜਾਣਗੇ 15 20 ਦਿਨਾਂ ਤੱਕ। ਇਹ ਪੱਠਾ ਤਾਂ ਜੀ ਅਗਲੇ ਪਾਣੀ ਤੇ ਇਨਸ਼ਾਅੱਲਾ। ਉਹ ਪਰਾਂ ਮਿਰਚਾਂ ਲਾਈਆਂ ਜੀ, ਉਹ ਭਾਈਏ ਨੇ ਲਾਈਆਂ, ਉਹਦਾ ਵੀ ਤੁਹਾਨੂੰ ਕਿਸੇ ਟਾਈਮ ਦਿਖਾਵਾਂਗੇ ਜੀ। ਤੇ ਬਾਕੀ ਜੀ ਇਹ ਤਾਂ ਕੰਮ ਗੋਭੀ ਵਾਲਾ ਤਾਂ ਪੈ ਗਿਆ ਹੋਇਆ। ਤੇ ਦੂਜਾ ਇਹ ਆ ਵੀ ਜ਼ਿਮੀਂਦਾਰੇ 'ਚ ਇਹ ਤਾਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਨਾ। ਆਹ ਜ਼ਿਮੀਂਦਾਰ ਜੀ ਘਾਟਾ ਵਾਧਾ ਚੱਲਦਾ ਰਹਿੰਦਾ ਆ, ਕੋਈ ਨਹੀਂ ਮਸਲਾ ਹੈਗਾ, ਐਡੀ ਗੱਲ ਨਹੀਂ ਹੈਗੀ। ਠੀਕ ਆ, ਅੱਲਾ ਵਾਰਸ ਆ, ਮਾਲਕ ਬੈਠਾ, ਰੋਜ਼ੀ ਉਹਨੇ ਦੇਣੀ ਆ। ਇੱਥੇ ਕਿਹੜਾ ਜ਼ਮੀਨ ਤੇ ਰੋਜ਼ੀ ਪਈ ਆ, ਉਹਨੇ ਆਰਡਰ ਕਰਨਾ, ਉਹਨੇ ਤਾਂ ਕੋਨ ਕਹਿਣਾ ਹੁੰਦਾ ਤੇ ਹੋ ਜਾਣਾ ਹੁੰਦਾ ਜੀ ਕੰਮ। ਗਾਜਰ ਵਾਲਾ ਤੁਹਾਡਾ ਚੈਨਲ ਚੱਲ ਗਿਆ। ਹਾਂ ਗੋਭੀ ਰਹਿ ਗਈ, ਪਰ ਬੈਕ ਚੈਨਲ ਤਾਂ ਜੀ ਫਿਰ ਮੁਹੱਬਤਾਂ ਭਰਾਵਾਂ ਦੀਆਂ। ਰਾਣਾ ਸਾਹਿਬ ਕਹਿੰਦੇ ਆ ਗੋਭੀ ਰਹਿ ਗਈ, ਚੈਨਲ ਚੱਲ ਗਿਆ। ਚੈਨਲ ਤਾਂ ਜੀ ਇਹ ਭਰਾਵਾਂ ਦੀ ਮੁਹੱਬਤਾਂ ਜੀ, ਵੀਰਾਂ ਦੀ ਵੀ ਇੰਨੀ ਮੁਹੱਬਤ ਕੀਤੀ ਵੀ ਅਸੀਂ ਦੇਣ ਨਹੀਂ ਦੇ ਸਕਦੇ। ਬਾਕੀ ਜੀ ਆ ਸਾਡਾ ਪਿੱਪਲ ਹੈਗਾ, ਇਹਦੇ ਤੇ ਮੈਂ ਪਹਿਲਾਂ ਵੀ ਜਦੋਂ ਜਿਨ੍ਹਾਂ ਨੇ ਨਹੀਂ ਵੀਰਾਂ ਨੇ ਦੇਖਿਆ ਉਹਨਾਂ ਨੂੰ ਦਿਖਾ ਦਾਂ ਵੀ ਇੱਕ ਖਾਬ ਹੈਗਾ ਨਾ, ਕਦੇ ਨਾ ਕਦੇ ਜਿਹੜਾ ਮਾਲਕ ਇਹ ਪੂਰਾ ਜ਼ਰੂਰ ਕਰੂਗਾ ਜੀ। ਹੈ ਕਿੱਦਾਂ, ਤੁਸੀਂ ਕੀ ਕਹਿੰਦੇ ਆ ਜੀ ਇਹਦੇ ਬਾਰੇ 'ਚ? ਦੁਆ ਦਿਓ ਜੀ ਸਾਰੇ ਜਣੇ ਜ਼ਰੂਰ ਵੀਰ ਭਰਾ। ਹੈ ਬਾਕੀ ਠੀਕ ਆ ਜੀ ਰਾਣਾ ਸਾਹਿਬ, ਵੀ ਆਹੀ ਅੱਜ ਦੀ ਅੱਡਾ ਕੀ ਸਾਡੀ, ਜੇ ਕੋਈ ਹੋਰ ਕੋਈ ਹੋਈ ਹੈ ਜੀ। ਹੁਣ ਆਏ ਆ ਕੋਈ 4 ਦਿਨਾਂ ਬਾਅਦ। ਹਾਂ 4 ਦਿਨਾਂ ਬਾਅਦ ਆਏ। ਤੇ ਇੱਕ ਤਾਂ ਇਹ ਆ ਕਿ ਰਾਤ ਨੂੰ ਮੰਜਾ ਦੇ ਸੁੱਤੇ ਆ। ਹਾਂ ਤੇ ਅੱਜ ਹੁਣ ਇੱਥੇ ਪਿੱਪਲ ਥੱਲੇ ਜਿਹੜਾ ਵਾ ਨਾ, ਹਾਂ, ਉਹ ਝੱਟ ਬੈਠਾਂਗੇ ਖੁੱਲੀ ਜਗ੍ਹਾ ਤੇ। ਹੈ ਬਾਕੀ ਅੰਜਮ ਕੋਲ ਦਾ ਪਰੌਣਿਆਂ ਦਾ ਰਾਸ਼ਾ। ਅੰਜਮ ਕੋਲ ਜੀ ਪਰੌਣਿਆਂ ਦਾ ਰਸ਼ ਸੀਗਾ, ਅਸੀਂ ਗਏ ਸੀਗੇ, ਤੁਹਾਨੂੰ ਦਿਖਾਇਆ ਹੀ ਆ ਅੱਗੇ। ਤੇ ਬਾਕੀ ਇਹ ਆ ਵੀ ਰਾਣਾ ਸਾਹਿਬ ਉੱਥੇ ਸਵਾਦ ਤਾਂ ਬੜਾ ਆ, ਬੜਾ ਸਵਾਦ ਆਇਆ ਕਾਨਫਰੰਸ, ਪੰਜਾਬੀ ਕਾਨਫਰੰਸ। ਬੜੀ ਰੌਣਕ, ਬੜੀ ਰੌਣਕ ਸੀਗੀ। ਪਰ ਇੰਜ ਲੱਗਿਆ ਵੀ ਜਿਵੇਂ ਨਾ 3 ਦਿਨ ਨਹੀਂ 3 ਸਾਲ ਹੋ ਗਏ। ਹਾਂ ਬਹੁਤ ਪਿੱਛੋਂ ਇੰਜ ਲੱਗਿਆ, ਬੜੀ ਫਿਕਰ ਸੀਗੀ ਬੜਾ ਪਿੱਛੇ। ਲੰਬਾ ਜਿਹੜਾ ਰਿਜ਼ਕ ਆ ਨਾ ਜੀ, ਮਸਲਸਲ ਜਿਹੜਾ ਵਾ ਨਾ, ਫਿਰ ਉਹ ਦਿਨ ਹੈ ਇਹਨੇ ਮਸਰੂਫ ਦਿਨਾਂ ਕੰਮਕਾਰ ਦੇ ਜਿਹੜਾ ਵਾ ਨਾ। ਇੱਕ ਹੁੰਦਾ ਦਿਨ ਜਿਸ ਤਰ੍ਹਾਂ ਹੁਣ ਦਸੰਬਰ ਜੇ ਦੇ ਦਿਨ ਹੁੰਦੇ ਨਾ ਜਦੋਂ, ਉਦੋਂ ਇਹਦਾ ਸਿਰਫ ਡੰਗਰਾਂ ਦਾ ਹੁੰਦਾ, ਬਾਕੀ ਫਸਲਾਂ ਦਾ ਇੰਨਾ ਜ਼ਿਆਦਾ ਨਹੀਂ ਹੁੰਦਾ। ਹੈ ਗਾਡੀ ਦਾ ਟਾਈਮ। ਹਾਂ ਗਾਡੀ ਦਾ ਟਾਈਮ ਆ। ਤੇ ਬਾਕੀ ਇਹ ਹੈ ਕਿ ਇੱਕ ਚੀਜ਼ ਦੀ ਬੜੇ ਯਾਰ ਨਵੇਂ ਛੋਟੇ ਜਿਹੇ ਮੁੰਡੇ ਜਿਹੜੇ ਆ ਨਾ, ਉਹ ਮਿਲੇ ਉਹਨੂੰ, ਉਹ ਕਰ ਯਾਨੀ ਕਿ ਇੱਕ ਪੂਰੀ ਖੇਪ ਨਾ ਹਲੇ ਸਾਡੀ ਨਜ਼ਰਾਂ 'ਚ ਨਹੀਂ ਹੈ, ਲੇਕਿਨ ਉੱਥੋਂ ਅੰਦਾਜ਼ਾ ਹੋਇਆ ਕਿ ਇੱਕ ਪੂਰੀ ਖੇਪ ਹੈ ਆ। ਜਿਹੜੀ ਪੰਜਾਬੀ ਬੜੇ ਯੂਟਿਊਬਰ ਜੀ ਜਿਹੜੇ ਵਲੌਗਿੰਗ ਕਰਦੇ ਆ, ਜਿਹੜੇ ਅਸੀਂ ਨਹੀਂ ਦੇਖੇ ਹੈਗੇ, ਉੱਥੇ ਇਹੋ ਜਿਹੇ ਮੁੰਡੇ ਮਿਲੇ ਹੈਗੇ ਆ। ਤੇ ਬਾਕੀ ਚਲੋ ਰਾਣਾ ਸਾਹਿਬ ਠੀਕ ਆ ਫਿਰ। ਹੈ ਹਾਂ ਬਿਲਕੁਲ। ਤੇ ਇਜਾਜ਼ਤ ਲਈਏ ਵੀਰ ਭਰਾਵਾਂ ਕੋਲੋਂ ਮੁਹੱਬਤਾਂ ਜਿਹੜੀਆਂ ਇੰਜ ਜਿੱਦਾਂ ਵੱਢਦੇ ਆ ਸਾਡੇ ਤੇ ਨਿਸ਼ਾਵਰ ਕਰ ਰਹੇ ਆ, ਇਦਾਂ ਹੀ ਕਰਦੇ ਰਹੋ।
ਧੰਨਵਾਦ ਆ ਵੀਰਾਂ ਦਾ, ਸ਼ੁਕਰੀਆ, ਮਿਹਰਬਾਨੀ ਆ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਦੇ ਹਾਂ, ਨਾਲ। ਬਿਲਕੁਲ। ਹਾਂਜੀ ਆਪਣੀ ਮੈਂ ਕਿਹਾ ਗੱਲ ਜਿਹੜੀ ਹੈ ਨਾ, ਕਿਉਂਕਿ ਪਹਿਲਾਂ ਕਾਨਫਰੰਸ ਹੀ ਦਿਖਾ ਰਹੇ ਸੀ, ਚਲੋ ਹੁਣ ਆਪਣਾ ਹਾਂ ਘਰ ਅਸੀਂ ਜਿਹੜਾ ਕਿਹਾ ਉਹ ਇੰਜ ਹੁੰਦਾ ਨਾ ਵੀ ਰੋਜ਼ ਗੋਸ਼ਤ ਖਾ ਕੇ ਵੀ ਬੰਦਾ ਅੱਕ ਹਾਂ। ਜਾਂਦਾ। ਇਹ ਜ਼ਾਇਕਾ ਮੂੰਹ ਦਾ ਅਸੀਂ ਬਦਲਿਆ ਅੱਜ ਵੀ ਚਲੋ ਅੱਜ ਵਲੌਗ, ਕੱਲ ਤੋਂ ਫਿਰ ਵੀਡੀਓ ਜਿਹੜੀ ਆ ਇਨਫੋਰਮੇਸ਼ਨ ਵਾਲੀ ਵੀਡੀਓ ਰਾਣਾ ਸਾਹਿਬ ਕੋਲੋਂ ਫੇਰ ਬਣਾਵਾਂਗੇ ਜੀ। ਫੇਰ ਅਗਾ ਕੋਈ ਰੱਬ ਇਹੋ ਜਿਹਾ ਮੌਕਾ ਦਊਗਾ ਤੇ ਫਿਰ ਇਹ ਚੱਲਦਾ ਹੀ ਰਹਿਣਾ, ਕਦੇ ਕੁਛ ਤੇ ਕਦੇ ਕੁਛ। ਇਹ ਕੋਈ ਕਿਸੇ ਇੱਕ ਗੱਲ ਤੇ ਸਾਡਾ ਚੈਨਲ ਨਹੀਂ ਹੈ। ਹਾਂ, ਨਹੀਂ, ਸਾਨੂੰ ਤਾਂ ਅਸੀਂ ਤਾਂ ਇਹ ਕਹਿੰਦੇ ਆ ਵੀ ਪੰਜਾਬੀ ਬੈਸਟ ਫਾਰ ਐਵਰ। ਅਸੀਂ ਪੰਜਾਬੀ ਦੀ ਗੱਲ ਕਰਨੀ ਆ, ਪੰਜਾਬ ਦੀ ਗੱਲ ਕਰਨੀ। ਬਿਲਕੁਲ। ਲਵ ਯੂ ਹੋ ਗਿਆ ਜੀ ਇੱਕ ਵਾਰੀ ਫੇਰ ਦੋਸਤਾਂ ਵੀਰਾਂ ਦੇ ਨਾਲ। ਰੱਬ ਰੱਖ।